ਭਾਈ ਹਰਦੀਪ ਸਿੰਘ ਨਿੱਜਰ ਹੋਣਾ ਦੀ ਅੱਜ ਜਿਹੜੀ ਉਹ ਬਰਸੀ ਆ, ਉਹਨਾਂ ਦੀ ਸ਼ਹਾਦਤ ਦਾ ਜਿਹੜਾ ਉਹ ਦਿਨ ਆ। ਸੋ ਅੱਜ ਆਪਾਂ ਉਹਨਾਂ ਨੂੰ ਯਾਦ ਕਰਦੇ ਹਾਂ। 18 ਜੂਨ 2023 ਨੂੰ, ਅੱਜ ਤੋਂ 3 ਸਾਲ ਪਹਿਲਾਂ, ਸਰੀ ਗੁਰਦੁਆਰਾ ਸਾਹਿਬ ਦੇ ਬਾਹਰ ਭਾਰਤੀ ਜਿਹੜੇ ਪਿੱਠੂ, ਉਹਨਾਂ ਦੇ ਇਸ਼ਾਰਿਆਂ ਦੇ ਉੱਤੇ, ਭਾਰਤ ਸਰਕਾਰ ਦੇ ਇਸ਼ਾਰਿਆਂ ਦੇ ਉੱਤੇ, ਇਹਨਾਂ ਨੂੰ ਜਿਹੜਾ ਆ ਉੱਥੇ ਗੁਰਦੁਆਰਾ ਸਾਹਿਬ ਦੇ ਬਾਹਰ ਪਾਰਕਿੰਗ ਲੋਟ ਦੇ ਵਿੱਚ ਅਸੈਸੀਨੇਟ ਜਿਹੜਾ ਉਹ ਕਰ ਦਿੱਤਾ ਗਿਆ ਸੀ। ਇਸ ਘਟਨਾ ਤੋਂ ਬਾਅਦ 'ਚ ਹੀ ਜਿਹੜੀ ਹਰਜੋਤ ਸਿੰਘ ਜੀ ਹਿਲਜੁਲ ਬਹੁਤ ਜ਼ਿਆਦਾ ਦੁਨੀਆ ਭਰ ਦੇ ਵਿੱਚ, ਖਾਸ ਕਰਕੇ ਸਿੱਖਾਂ ਨੂੰ ਲੈ ਕੇ ਜਿਹੜੀ ਉਹ ਵਧੀ। ਇਹ ਆਪਣੇ ਸਾਹਮਣੇ ਆ ਵੀ ਕਿਸ ਤਰੀਕੇ ਦੇ ਨਾਲ ਜਦੋਂ ਭਾਈ ਨਿੱਜਰ ਹੁਣਾਂ ਦੀ ਅਸੈਸੀਨੇਸ਼ਨ ਹੁੰਦੀ, ਉਹਨਾਂ ਦੀ ਸ਼ਹਾਦਤ ਹੁੰਦੀ ਆ, ਤਾਂ ਉਸ ਤੋਂ ਬਾਅਦ ਦੇ ਵਿੱਚ ਉਸ ਟਾਈਮ ਦਾ ਮੌਜੂਦਾ ਰਾਸ਼ਟਰਪਤੀ ਕੈਨੇਡਾ ਦਾ ਜਸਟਿਨ ਟਰੂਡੋ, ਉਹ ਕੁਝ ਹਾਂਜੀ ਪ੍ਰਾਈਮ ਮਿਨਿਸਟਰ ਜਿਹੜਾ ਆ ਜਸਟਿਨ ਟਰੂਡੋ, ਪ੍ਰਧਾਨ ਮੰਤਰੀ, ਉਹ ਉੱਥੋਂ ਦੇ ਸਦਨ ਦੇ ਵਿੱਚ ਖੜ ਕੇ ਕਹਿੰਦਾ ਵੀ ਉਹਨਾਂ ਕੋਲ ਕ੍ਰੈਡੀਬਲ ਐਵੀਡੈਂਸ ਆ ਵੀ ਭਾਰਤ ਦੀ ਸਰਕਾਰ ਇਸ ਅਸੈਸੀਨੇਸ਼ਨ ਦੇ ਵਿੱਚ ਜੁੜੀ ਹੋਈ ਆ। ਉਸ ਸੰਬੰਧ ਦੇ ਵਿੱਚ 4 ਜਾਣੇ ਜਿਹੜੇ ਅਜੇ ਵੀ ਗ੍ਰਿਫਤਾਰ ਜਿਹੜੇ ਕਰਕੇ ਰੱਖੇ ਹੋਏ ਆ, ਉਹਨਾਂ ਦੇ ਉੱਤੇ ਕੇਸ ਜਿਹੜੇ ਚੱਲ ਰਹੇ ਹੈਗੇ ਆ। ਸੋ RCMP ਨੇ ਪਹਿਲਾਂ ਜਿਹੜੇ ਆ ਉਹ 3 ਜਾਣਿਆਂ ਨੂੰ ਗ੍ਰਿਫਤਾਰ ਕੀਤਾ ਸੀ, ਫਿਰ ਇੱਕ ਹੋਰ ਗ੍ਰਿਫਤਾਰ ਹੋਇਆ ਸੀ। ਅਕਤੂਬਰ 2024 ਦੇ ਵਿੱਚ ਕੈਨੇਡਾ ਦੇ ਦੁਆਰਾ 6 ਭਾਰਤੀ ਜਿਹੜੇ ਡਿਪਲੋਮੈਟ ਆ, ਉਹਨਾਂ ਨੂੰ ਐਕਸਪੈਲ ਕਰ ਦਿੱਤਾ ਗਿਆ ਸੀ, ਬਾਹਰ ਕੱਢ ਦਿੱਤਾ ਗਿਆ ਸੀ, ਜਿਨ੍ਹਾਂ 'ਚ ਉਸ ਟਾਈਮ ਦਾ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ, ਜਿਸ ਨੂੰ ਪਰਸੋਨਾ ਨੌਨ ਗ੍ਰਾਟਾ ਵੀ ਇੱਥੇ ਵੈਲਕਮ ਨਹੀਂ ਆ, ਉਹ ਐਲਾਨ ਦਿੱਤਾ ਜਿਹੜਾ ਹੋ ਗਿਆ ਸੀਗਾ। ਸੋ ਇਹ ਜਿਹੜੀਆਂ ਚੀਜ਼ਾਂ ਹਰਜੋਤ ਸਿੰਘ ਜੀ ਜਿਹੜੀਆਂ ਵਾਪਰੀਆਂ, ਸੋ ਭਾਈ ਨਿੱਜਰ ਹੋਣਾ ਦੀ ਜਿਹੜੀ ਸ਼ਹਾਦਤ ਨੂੰ ਆਪਾਂ ਕੋਟਾਨ-ਕੋਟ ਪ੍ਰਣਾਮ ਕਰਦੇ ਹਾਂ, ਤੇ ਉਹਨਾਂ ਨੂੰ ਹਮੇਸ਼ਾ ਜਿਹੜਾ ਉਹ ਯਾਦ ਰੱਖਿਆ ਜਾ ਰਿਹਾ ਆ। ਤੇ ਹਰਜੋਤ ਸਿੰਘ ਜੀ ਇਹ ਵੀ ਚੀਜ਼ ਆਪਾਂ ਜਿਹੜਾ ਉਹ ਦੱਸਦੇ ਜਾਈਏ ਵੀ ਉਹਨਾਂ ਦੀ ਯਾਦ ਦੇ ਵਿੱਚ ਕਈ ਖਾਸ ਕਰਕੇ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਕਾਫੀ ਜ਼ਿਆਦਾ ਗੁਰਦੁਆਰਾ ਗੁਰੂ ਨਾਨਕ ਸਿੱਖ ਗੁਰਦੁਆਰਾ ਜੋ ਕੈਨੇਡਾ ਦੇ ਵਿੱਚ ਆ, ਸਰੀ 'ਚ ਆ, ਵੀ ਉੱਥੇ ਵਿਸ਼ੇਸ਼ ਸਮਾਗਮ ਇਹਨਾਂ ਦੀ ਸ਼ਹੀਦੀ ਜਿਹੜੀ ਆ ਸ਼ਹੀਦੀ ਜਿਹੜੇ ਆ ਦਿਨ ਦੇ ਉੱਤੇ ਜਿਹੜੇ ਉਹ ਕਿਤੇ ਜਿਹੜੇ ਉਹ ਜਾ ਰਹੇ ਹੈਗੇ ਆ। ਸੋ ਕਾਫੀ ਜ਼ਿਆਦਾ ਜਿਹੜਾ ਹਰਜੋਤ ਸਿੰਘ ਜੀ ਇਸ ਅਸੈਸੀਨੇਸ਼ਨ ਤੋਂ ਬਾਅਦ ਦੇ ਵਿੱਚ ਹਿਲਜੁਲ ਹੋਈ। ਉਸ ਤੋਂ ਬਾਅਦ 'ਚ ਹੀ ਪਤਾ ਲੱਗਾ ਸੀਗਾ ਵੀ ਇੱਥੇ ਅਮਰੀਕਾ ਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਸਿੱਖ ਐਕਟਿਵਿਸਟ ਆ, ਉਹਨਾਂ ਨੂੰ FBI ਦੇ ਦੁਆਰਾ ਵਾਰਨਿੰਗਸ ਦਿੱਤੀਆਂ ਗਈਆਂ ਵੀ ਤੁਹਾਡੀ ਜਾਨ ਨੂੰ ਖਤਰਾ ਆ। ਤੇ ਨਾਲ ਦੇ ਨਾਲ ਜਿਹੜਾ ਇਹ ਵੀ ਦੇਖਿਆ ਗਿਆ ਵੀ ਜਿਹੜਾ ਗੁਰਪਤਵੰਤ ਪੰਨੂ ਆ, ਉਸ ਨੂੰ ਜਿਹੜੀ ਮਾਰਨ ਦੀ ਸਾਜ਼ਿਸ਼ ਰਚੀ ਜਾ ਰਹੀ ਸੀ, ਸੁਪਾਰੀ ਦਿੱਤੀ ਗਈ ਸੀ, ਉਹ ਵੀ ਬੰਦਾ ਜਿਹੜਾ ਆ ਨਿਖਿਲ ਗੁਪਤੇ ਵਾਲਾ ਉਹ ਫੜਿਆ ਗਿਆ ਸੀਗਾ, ਜਿਸ ਨੇ ਹੁਣ ਦੋਸ਼ ਜਿਹੜੇ ਉਹ ਕਬੂਲ ਲਏ ਆ। ਉਸ ਨੂੰ ਜਿਹੜਾ ਆ ਚੈੱਕ ਰਿਪਬਲਿਕ ਤੋਂ ਉਸ ਦੀ ਹਵਾਲਗੀ ਲੈ ਲਈ ਗਈ ਸੀ, ਉੱਥੋਂ ਉਸ ਨੂੰ ਫੜਿਆ ਗਿਆ ਸੀ, ਗ੍ਰਿਫਤਾਰ ਕਰਕੇ ਇੱਥੇ ਅਮਰੀਕਾ 'ਚ ਲੈ ਆਂਦਾ ਗਿਆ ਆ, ਤੇ ਹੁਣ ਉਸ ਨੇ ਜਿਹੜੇ ਆਪਣੇ ਦੋਸ਼ ਆ ਉਹ ਕਬੂਲ ਲਏ ਆ। ਇਹ ਲਾ ਇਨਫੋਰਸਮੈਂਟ, ਅਮਰੀਕਾ ਦੇ ਅਦਾਲਤੀ ਦਸਤਾਵੇਜ਼ ਤੇ ਕੈਨੇਡਾ ਦੀ ਜਿਹੜੀ ਲਾ ਇਨਫੋਰਸਮੈਂਟ ਆ, ਉਹ ਬਾਰ-ਬਾਰ ਜਿਹੜੀ ਹਰਜੋਤ ਸਿੰਘ ਜੀ ਦੱਸ ਰਹੀ ਆ ਵੀ ਇਸ ਦੇ ਵਿੱਚ ਸਿੱਧੇ ਤੌਰ ਦੇ ਉੱਤੇ ਭਾਰਤ ਦੇ ਜਿਹੜੇ ਟੌਪ ਦੇ ਜਿਹੜੀ ਏਜੰਸੀ ਆ, ਉੱਥੇ ਦੀ ਸਪਾਈ ਏਜੰਸੀ ਰॉ ਵਾਲੇ ਤੇ ਸਰਕਾਰੀ ਦਫ਼ਤਰਾਂ ਵਾਲੇ ਜਿਹੜੇ ਇਸ ਦੇ ਵਿੱਚ ਸ਼ਾਮਲ ਸੀ, ਇੱਥੋਂ ਤੱਕ ਕਿ PMO ਦੇ ਆਫਿਸਿਸ ਤੱਕ ਵੀ ਜਿਹੜੀਆਂ ਉਂਗਲਾਂ ਆ ਉਹ ਉੱਠ ਰਹੀਆਂ ਆ। ਸੋ ਜੇ 1984 ਦੇ ਵਿੱਚ ਕਾਂਗਰਸ ਦੀ ਸਰਕਾਰ ਨੇ ਸ਼੍ਰੀ ਦਰਬਾਰ ਸਾਹਿਬ ਤੇ 100 ਦੇ ਕਰੀਬ ਹੋਰ ਗੁਰੂ ਘਰ ਅਕਾਲ ਤਖਤ ਸਾਹਿਬ ਉਹਨਾਂ ਤੇ ਹਮਲਾ ਕਰਕੇ ਨਵੰਬਰ ਦੇ ਵਿੱਚ ਹਜ਼ਾਰਾਂ ਹੀ ਸਿੱਖਾਂ ਦਾ ਕਤਲ ਕੀਤਾ, ਤੇ ਹੁਣ ਦੀ ਜਿਹੜੀ ਮੌਜੂਦਾ ਸਰਕਾਰ ਆ ਭਾਜਪਾ ਦੀ, ਉਹਨਾਂ ਨੇ ਟਰਾਂਸਨੈਸ਼ਨਲ ਰੈਪਰੈਸ਼ਨ ਦੇ ਥਰੂ ਬਾਹਰ ਇੰਡੀਆ ਤੋਂ ਬਾਹਰ ਵਾਸਤੇ ਵੱਖ-ਵੱਖ ਮੁਲਕਾਂ ਦੇ ਵਿੱਚ, ਚਾਹੇ ਕੋਈ ਪਾਕਿਸਤਾਨ ਸੀ, ਇੰਗਲੈਂਡ ਸੀ, ਕੈਨੇਡਾ ਸੀ, USA 'ਚ, ਉੱਥੇ ਸਿੱਖਾਂ ਨੂੰ ਮਾਰਿਆ ਜਾਂ ਮਾਰਨ ਦੀ ਕੋਸ਼ਿਸ਼ ਕੀਤੀ। ਜਿਹੜੇ ਲੋਕ ਅੱਜ ਦੀ ਡੇਟ 'ਚ ਭਾਜਪਾ ਨੂੰ ਵੀ ਕਲੀਨ ਚਿੱਟ ਦੇ ਰਹੇ ਆ ਵੀ ਨਹੀਂ ਜੀ, ਇਹਨਾਂ ਦੇ ਉੱਤੇ ਕਿਹੜਾ ਕੋਈ ਸਿੱਖਾਂ ਦੇ ਅਗੇਂਸਟ ਕੁਛ ਕਰਨ ਦਾ ਬਲੇਮ ਆ, ਉਹ ਬਾਹਰਲੇ ਸਿੱਖ ਜਿਹੜੇ ਬਾਹਰਲੇ ਮੁਲਕਾਂ 'ਚ ਵਸਦੇ ਸਿੱਖ ਆ, ਉਹਨਾਂ ਦੀ ਗੱਲ ਜ਼ਰੂਰ ਸੁਣਨ ਤੇ ਉਹ ਵਾਚਣ ਤੇ ਇਸ ਗੱਲ ਨੂੰ ਇਗਨੋਰ ਨਾ ਕਰਨ। ਜੀ ਬਿਲਕੁਲ। ਤੇ ਆਪਾਂ ਇੱਕ ਵਾਰੀ ਫੇਰ ਉਹਨਾਂ ਦੀ ਜਿਹੜੀ ਆ ਉਸ ਸ਼ਹਾਦਤ ਨੂੰ ਭਾਈ ਨਿੱਜਰ ਦੀ ਕੋਟਾਨ-ਕੋਟ ਪ੍ਰਣਾਮ ਕਰਦੇ ਆ। ਤੇ ਹੁਣ ਲੈਂਦੇ ਆ ਹਰਜੋਤ ਸਿੰਘ ਜੀ ਆਪਾਂ ਇਜਾਜ਼ਤ, ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਚ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।